ਉਹਨਾਂ ਸਮਿਆਂ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਇੱਕ ਡਿਸਟ੍ਰਿਕਟ ਜਿਹੜਾ ਆ ਜਾਂ ਪੂਰੇ ਪੰਜਾਬ ਦਾ ਵੀ 100 ਕਰੋੜ ਤੋਂ ਉੱਤੇ ਰੈਵਨਿਊ ਜਾਂਦਾ ਰਿਹਾ ਜੀ। 100 ਕਰੋੜ ਤੁਸੀਂ ਅਰਨ ਕਰਕੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾ ਰਹੇ ਹੋ। ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜਾਂ ਫਿਰ ਤੁਹਾਡੀ ਜਿਹੜੀ ਕੰਪਨੀ ਜਿਹਨਾਂ ਟਾਈ ਅਪ ਹੈ ਉਹਦੇ ਖਜ਼ਾਨੇ 'ਚ? ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜੀ, ਕਿਉਂਕਿ ਸਰਕਾਰ ਨੇ ਕੰਪਨੀ ਨਾਲ ਜਿਹੜਾ ਟਾਈ ਅਪ ਕੀਤਾ ਹੋਇਆ, ਕੰਪਨੀ ਨੂੰ ਸਰਵਿਸ ਦਾ ਹੈ। ਹਾਂਜੀ, ਸਰਵਿਸ ਦਾ ਇੱਕ ਐਂਟਰੀ ਦੇ 55 ਰੁਪਏ ਜਿੱਦਾਂ ਇੱਕ ਐਂਟਰੀ ਦੇ 55 ਰੁਪਏ ਤੁਹਾਡੀ ਕੰਪਨੀ ਨੂੰ ਮਿਲਣੇ ਹੀ ਮਿਲਣੇ ਨੇ, ਕੋਈ ਵੀ ਕੰਮ ਮਿਲਦਾ ਜੀ। ਬਾਕੀ ਹਾਂਜੀ ਸਾਰਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਜਾਂਦਾ। ਠੀਕ ਹੈ ਜੀ। ਤੇ ਇਸ ਕਰਕੇ ਤੇ ਫਿਰ ਜੇ 55 ਰੁਪਏ ਇੱਕ ਐਂਟਰੀ ਦੇ ਮਿਲ ਰਹੇ ਨੇ, ਇੱਕ ਦਿਨ ਦੇ ਵਿੱਚ ਤੁਸੀਂ ਆਪਣੇ ਜੇ ਇੱਥੋਂ ਦਾ ਦੱਸ ਸਕੋ ਕਿੰਨੀਆਂ ਐਂਟਰੀਆਂ ਹੋ ਜਾਂਦੀਆਂ ਨੇ? ਇੱਕ ਜਿਹੜੇ ਪਿੰਡ ਵਾਲੇ ਸੇਵਾ ਕੇਂਦਰ ਹੁੰਦੇ ਆ ਨਾ ਜੀ, ਉਹ 150 ਦੇ ਕਰੀਬ ਇੱਕ ਦਿਨ ਦੀ ਐਂਟਰੀ ਕਰ ਦਿੰਦੇ ਆ ਜੀ। ਠੀਕ ਹੈ। ਤੇ ਇੱਥੇ ਜੇਕਰ ਮੈਂ ਜ਼ਿਲ੍ਹੇ ਦੀ ਗੱਲ ਕਰਾਂ, ਜ਼ਿਲ੍ਹੇ 'ਚ ਆਈ ਥਿੰਕ ਕੋਈ 1000 ਦੇ ਨੇੜੇ ਤੇੜੇ ਐਂਟਰੀ ਹੁੰਦੀ ਹੈ ਜੀ। ਇੱਥੇ ਕਾਫੀ ਕਾਊਂਟਰ ਨੇ ਜਿਹੜੇ ਚੱਲਦੇ ਨੇ, ਮਤਲਬ ਇੱਕ ਦਿਨ ਦੀ ਸਾਰੀ ਅਪਰੋਕਸੀਮੇਟਲੀ ਕੋਈ 10000 ਦੇ ਅਪਰੋਕਸੀਮੇਟਲੀ ਐਂਟਰੀ ਹੁਸ਼ਿਆਰਪੁਰ 'ਚ ਹੁੰਦੀ ਹੋਊਗੀ ਜੀ। 10000 × 55 ਜੇ ਕਰੀਏ ਪੈਸੇ ਤਾਂ ਬਹੁਤ ਬਣ ਜਾਂਦੇ ਆ, ਪਰ ਕੰਪਨੀ ਕੀ ਕਹਿੰਦੀ ਹੈ ਜਦੋਂ ਤੁਸੀਂ ਤਨਖਾਹ ਵਧਾਉਣ ਲਈ ਕਹਿੰਦੇ ਹੋ? ਕੰਪਨੀ ਇਹ ਕਹਿੰਦੀ ਹੈ ਕਿ ਤੁਸੀਂ ਘੱਟ ਐਂਟਰੀਆਂ ਪਾਉਂਦੇ ਆ ਜਾਂ ਤੁਸੀਂ ਕੰਮ ਵਧਾਓ, ਹੋਰ ਕਿਸੇ ਵੀ ਤਰੀਕੇ ਇੱਕ ਸਿਟੀਜ਼ਨ ਆਉਂਦਾ ਉਹ ਤੋਂ 4-4 ਐਂਟਰੀਆਂ ਲਓ, ਵੀ ਉਹਦਾ ਆਧਾਰ ਕਾਰਡ ਵੀ ਅਪਡੇਟ ਕਰ। ਟਾਰਗੇਟ ਬੇਸਡ ਕੰਮ ਹੋ ਗਿਆ ਇਹ ਤਾਂ ਫਿਰ। ਹਾਂਜੀ।